ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੂਸਰੇ ਇਸ਼ੂ ਦੇ ਨਾਲ, ਜਿਸ ਤਰ੍ਹਾਂ ਕਿ ਭਾਰਤੀ ਖੁਫੀਆ ਏਜੰਸੀ ਵੱਲੋਂ ਦੁਨੀਆ ਭਰ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀਆਂ ਜਥੇਬੰਦੀਆਂ ਵਿੱਚ ਘੁਸਪੈਠ ਕਰਕੇ ਜਾਸੂਸੀ ਕਰਨ ਦੀਆਂ ਖਬਰਾਂ ਦੀ ਹਕੀਕਤ ਹੁਣ ਸਾਹਮਣੇ ਆ ਰਹੀ ਹੈ। ਇਸ ਕਿਸਮ ਦੀ ਇੱਕ ਖਬਰ ਜਰਮਨ ਦੇ ਹਵਾਲੇ ਨਾਲ ਆਈ ਹੈ। ਜਰਮਨ ਸਰਕਾਰ ਇੱਕ ਬਲਬੀਰ ਨਾਂ ਦੇ ਬੰਦੇ ਦੇ ਖਿਲਾਫ 25 ਅਗਸਤ ਨੂੰ ਟ੍ਰਾਇਲ ਕਰਨ ਜਾ ਰਹੀ ਹੈ। ਬਲਬੀਰ ਤੇ ਇਹ ਇਲਜ਼ਾਮ ਹੈ ਕਿ ਉਹ ਭਾਰਤੀ ਖੁਫੀਆ ਏਜੰਸੀ ਰਾਹ ਲਈ ਕੰਮ ਕਰਦਾ ਸੀ ਅਤੇ ਉਹ ਜਰਮਨੀ ਵਿੱਚ ਰਹਿੰਦੇ ਸਿੱਖਾਂ ਅਤੇ ਕਸ਼ਮੀਰੀਆਂ ਸੰਬੰਧੀ ਜਾਣਕਾਰੀ ਭਾਰਤੀ ਖੁਫੀਆ ਏਜੰਸੀ ਰਾਹ ਦੇ ਅਧਿਕਾਰੀਆਂ ਤੱਕ ਪਹੁੰਚਾਉਂਦਾ ਸੀ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬ੍ਰਾਹਮਣਵਾਦ ਜੋਤਿਸ਼ ਦੇ ਉੱਤੇ ਬੜਾ ਯਕੀਨ ਰੱਖਦਾ ਹੈ ਔਰ ਉਸ ਨੂੰ ਪ੍ਰਚਾਰਦਾ ਹੈ। ਜ਼ਾਹਰ ਹੈ ਕਿ ਉਸ ਦਾ ਅਸਰ ਬਾਕੀਆਂ ਤੇ ਵੀ ਹੁੰਦਾ ਹੈ, ਜਿਹੜੇ ਬ੍ਰਾਹਮਣਵਾਦੀਆਂ ਦੇ ਨਾਲ ਰਹਿੰਦੇ ਲੋਕ ਨੇ। ਇਹੀ ਕਾਰਨ ਹੈ ਕਿ ਸਾਡੇ ਤਬਕਿਆਂ ਦੇ ਵਿੱਚ ਵੀ ਇਹਨਾਂ ਦੇ ਮੰਤਰੀ ਤੰਤਰੀ ਉਹਨਾਂ ਨੇ ਕਾਫੀ ਕਲਾਇੰਟ ਬਣਾਏ ਹੋਏ ਨੇ। ਔਰ ਬਹੁਤ ਵਾਰ ਇਹ ਜਿਹੜੇ ਦੂਸਰਿਆਂ ਨੂੰ ਸਾੜ ਸਤੀ ਦੱਸਦੇ ਨੇ ਵੀ ਸਾੜ ਸਤੀ ਪੈ ਗਈ ਜਾਂ ਰਾਹੂ ਕੇਤੂ ਨੇ ਘੇਰ ਲਿਆ, ਇਹਨਾਂ ਨੂੰ ਆਪਣੇ ਰਾਹੂ ਕੇਤੂ ਜਾਂ ਆਪਣੀ ਸਾੜ ਸਤੀ ਨਜ਼ਰ ਨਹੀਂ ਆਉਂਦੀ। ਆਪ ਤਾਂ ਗਾਮ ਉੱਤਰ ਪੀਣ ਤੇ ਹੀ ਲੱਗੇ ਹੋਏ ਨੇ। ਔਰ ਮੈਂ ਸਮਝਦਾ ਵੀ ਇਹ ਜਿਹੜਾ ਇਹਨਾਂ ਦਾ ਖੁਫੀਆ ਤੰਤਰ ਹੈ ਜਾਂ ਜਿਸ ਅੰਦਾਜ਼ 'ਚ ਇਹਨਾਂ ਨੇ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ, ਬਦਨਾਮ ਕੀਤਾ, ਉਹਨਾਂ ਦੀ ਪਰਸੀਕਿਊਸ਼ਨ ਕੀਤੀ ਔਰ ਕਰ ਰਹੇ ਨੇ, ਇਹਦਾ ਕਾਫੀ ਖੁਲਾਸਾ ਹੁਣ ਕਈ ਹਲਕਿਆਂ ਤੋਂ ਦੁਨੀਆ ਦੇ ਸਾਹਮਣੇ ਆਉਣਾ ਸ਼ੁਰੂ ਹੋਇਆ। ਅਜੇ ਇਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟਿਪ ਆਫ ਐਨ ਆਈਸਬਰਗ, ਅਜੇ ਤਾਂ ਇਹ ਬਰਫ਼ ਦੇ ਵੱਡੇ ਤੋਦੇ ਚੋਂ ਇੱਕ ਛੋਟਾ ਜਿਹਾ ਹਿੱਸਾ ਹੈ। ਇਸ ਥੱਲੇ ਕਿੰਨਾ ਕੁਛ ਲੁਕਿਆ ਹੋਇਆ ਹੈ। ਜਿਉਂ ਇਸ ਦੀਆਂ ਤਹਿਾਂ ਦੇ ਨੂੰ ਸਾਫ਼ ਕੀਤਾ ਜਾਏਗਾ, ਉੱਪਰਲੀਆਂ ਨੂੰ, ਥੱਲੋਂ ਕਈ ਕੁਛ ਨਿਕਲੇਗਾ। ਸੋ ਇਹੀ ਜ਼ਾਹਰ ਹੈ ਕਿ ਵੀ ਇਹਨਾਂ ਦੀਆਂ ਖੁਫੀਆ ਏਜੰਸੀਆਂ, ਖੁਫੀਆ ਤੰਤਰ, ਖਾਸ ਤੌਰ ਤੇ ਇਹਨਾਂ ਦੀ ਨੋਟੋਰੀਅਸ ਰਾਹ, ਉਹਨੇ ਕਿਵੇਂ ਇਹਨਾਂ ਸਾਰੇ ਵਰਿਆਂ ਦੇ ਵਿੱਚ ਕੀ ਆਪਰੇਸ਼ਨ ਕੀਤੇ, ਕਿਵੇਂ ਸਿੱਕਮ ਨੂੰ, ਜਿਹੜੀ ਕਿ ਜਿੱਥੇ ਚੋਗਿਆਲ ਸੀ ਉਹ ਇੱਕ ਇੰਡੀਪੈਂਡੈਂਟ ਡੋਮੀਨੀਅਨ ਸੀ, ਉਸ ਨੂੰ ਕਿਵੇਂ ਇਹਨਾਂ ਨੇ ਰਾਹ ਦੇ ਆਫੀਸ਼ੀਅਲਸ ਨੇ ਆਪਣੀ ਸਾਰੀ ਉਸ ਖੁਫੀਆ ਪਲੈਨਿੰਗ ਦੇ ਨਾਲ ਭਾਰਤ ਦਾ ਹਿੱਸਾ ਬਣਾਇਆ। ਫਿਰ ਅਸੀਂ ਦੇਖਦੇ ਹਾਂ ਕਿ ਨੇਪਾਲ ਦੇ ਵਿੱਚ ਜਦੋਂ ਉਹਨਾਂ ਦੇ ਕਿੰਗ ਜਾਂ ਦੂਸਰਾ ਲਾਸਟ ਜਿਹੜਾ ਸੀ ਉਹ ਇਹਨਾਂ ਦੀ ਮਰਜ਼ੀ ਮੁਤਾਬਕ ਨਹੀਂ ਸੀ ਚੱਲਦਾ, ਕਿਵੇਂ ਉਹਦੇ ਇੱਕ ਰਿਸ਼ਤੇਦਾਰ ਰਾਹੀਂ ਸਾਰੇ ਦਾ ਸਾਰਾ ਟੱਬਰ ਹੀ ਸਾਫ਼ ਕਰਵਾ ਦਿੱਤਾ, ਉਹਨਾਂ ਨੂੰ ਜਿਹੜਾ ਉਹ ਬਿਲਕੁਲ ਮਰਵਾ ਦਿੱਤਾ। ਫਿਰ ਇਹਨਾਂ ਦੇ ਜਿਹੜੇ ਵੱਡੇ ਆਪਰੇਸ਼ਨ ਅਸੀਂ ਉਸ ਖਿੱਤੇ 'ਚ ਦੇਖਦੇ ਕਿ ਕਿਵੇਂ ਇਹਨਾਂ ਨੇ ਮੁਕਤੀ ਵਾਹਿਨੀ ਦਾ ਢੋਂਗ ਖੜਾ ਕਰਕੇ ਭਾਰਤੀ ਏਜੰਸੀਆਂ ਨੇ ਮਸ਼ਰਕੀ ਬੰਗਾਲ ਨੂੰ, ਈਸਟ ਬੰਗਾਲ ਨੂੰ ਪਾਕਿਸਤਾਨ ਤੋਂ ਅੱਡ ਕਰਕੇ ਜਿਹੜਾ ਉਹ ਬੰਗਲਾਦੇਸ਼ ਬਣਾਇਆ। ਔਰ ਇਸੇ ਤਰ੍ਹਾਂ ਲੰਬਾ ਵਕਤ ਕਿਵੇਂ ਇਹ ਅਫਗਾਨਿਸਤਾਨ ਦੇ ਵਿੱਚ ਅਨਸਟੇਬਿਲਿਟੀ, ਔਰ ਜਿਹੜੇ ਅਫਗਾਨਿਸਤਾਨ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, 18 ਦੇ ਕਰੀਬ ਕੌਂਸੂਲੇਟ ਉੱਥੇ ਖੋਲ ਕੇ ਕਿਵੇਂ ਇਹਨਾਂ ਦਾ ਖੁਫੀਆ ਤੰਤਰ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਦਾ ਰਿਹਾ। ਇਹ ਤਾਂ ਜਦੋਂ ਕੁਲਭੂਸ਼ਣ ਯਾਦਵ ਜਿਹੜਾ ਇਹਨਾਂ ਦਾ ਟੌਪ ਅਫੀਸ਼ੀਅਲ ਸੀ ਇਨ ਸਰਵਿਸ, ਕੋਈ ਰਿਟਾਇਰਡ ਵੀ ਨਹੀਂ ਸੀ, ਉਹ ਫੜਿਆ ਗਿਆ ਤਾਂ ਫਿਰ ਇਹ ਸਾਹਮਣੇ ਆਇਆ ਵੀ ਕਿਵੇਂ ਬਲੋਚਿਸਤਾਨ ਦੇ ਵਿੱਚ ਕਿੰਨਾ ਵੱਡਾ ਨੈਟਵਰਕ ਇਹਨਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦਾ ਇਹਨਾਂ ਦਾ ਖੜਾ ਕੀਤਾ ਹੋਇਆ। ਔਰ ਜਦੋਂ ਦਾ ਉਹ ਕਾਬੂ ਆਇਆ ਔਰ ਇਹਨਾਂ ਦੇ ਸਾਰੇ ਉਹ ਐਕਸਪੋਜ਼ ਹੋਏ, ਉਹਦੇ ਤੋਂ ਬਾਅਦ ਬਲੋਚਿਸਤਾਨ ਜਿਹੜਾ ਉਹ ਕੁਆਇਟ ਹੈ, ਕਿਉਂਕਿ ਇਹਨਾਂ ਦਾ ਹੀ ਖੜਾ ਕੀਤਾ ਹੈ ਸਾਰਾ ਦਹਿਸ਼ਤਗਰਦੀ ਦਾ ਮਾਹੌਲ ਸੀ। ਇਸੇ ਤਰ੍ਹਾਂ ਵਿਦਨ ਪਾਕਿਸਤਾਨ ਵੀ ਜਿਹੜੀਆਂ ਬੰਬਾਰੀ ਦੀਆਂ ਘਟਨਾਵਾਂ ਮਸੀਤਾਂ ਦੇ ਵਿੱਚ, ਪਬਲਿਕ ਪਲੇਸਿਸ, ਮਜ਼ਾਰਾਂ ਦੇ ਉੱਤੇ ਕਾਫੀ ਉਸ ਨੂੰ ਠੱਲ ਪਈ ਹੈ। ਔਰ ਵਿਦਨ ਕੰਟਰੀ ਤਾਂ ਅਸੀਂ ਦੇਖਿਆ ਹੀ ਹੈ, ਉਸ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਮੈਂ ਅੱਜ ਵੇਰਵੇ ਨਾਲ ਨਹੀਂ ਕਰਾਂਗਾ। ਔਰ ਜੇ ਸਿੱਖਾਂ ਦੇ ਹਵਾਲੇ ਨਾਲ ਬਾਹਰ ਇਹਨਾਂ ਦੀ ਐਕਟੀਵਿਟੀ ਦੇਖਣੀ ਹੋਏ ਤੇ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਕਾਰਾ ਕਰਕੇ ਸਿੱਖਾਂ ਨੂੰ, ਖਾਲਿਸਤਾਨ ਦੀ ਲਹਿਰ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਵਾਇਆ, ਉਹ ਸੀ ਕਨਿਸ਼ਕਾ ਦਾ ਜਿਹੜਾ ਏਅਰ ਇੰਡੀਆ ਦਾ ਜਹਾਜ਼ ਸੀ 1985 'ਚ, ਉਸ ਦਾ ਹਾਦਸਾ ਕਰਵਾਉਣਾ। 332 ਜਿਨ੍ਹਾਂ ਦੇ ਵਿੱਚ ਮੁਸਾਫਰ ਵੀ ਸਨ, 329 ਔਰ ਕਰੂ ਵੀ, ਉਹ ਉਹਦੇ 'ਚ ਮਾਰੇ ਗਏ ਸੀ ਔਰ ਉਹਨੂੰ ਸਿੱਖਾਂ ਦੇ ਖਾਤੇ ਪਾਇਆ ਗਿਆ ਸੀ। ਉਦੋਂ ਤੋਂ ਹੀ ਇਹ ਲਗਾਤਾਰਤਾ ਨਾਲ ਕਿਹਾ ਜਾਂਦਾ ਰਿਹਾ ਸਿੱਖਾਂ ਵੱਲੋਂ, ਅਸੀਂ ਵੀ ਪਿਛਲੇ 30 ਸਾਲ ਤੋਂ ਲਿਖਿਆ ਵੀ ਹੈ, ਕਿਹਾ ਵੀ ਹੈ
ਰਿਪਰੈਜ਼ੈਂਟੇਸ਼ਨਸ ਵੀ ਦਿੰਦੇ ਰਹੇ ਆ ਕਿ ਭਾਈ ਇਹ ਇਹਨਾਂ ਦੇ ਕੰਮ ਨੇ। ਇੱਥੇ ਗੁਰਦੁਆਰਿਆਂ ਦੇ ਵਿੱਚ ਵੀ ਇਹ ਝਗੜੇ ਕਰਵਾਉਂਦੇ ਨੇ। ਬਹੁਤ ਸਾਰੇ ਗੁਰਦੁਆਰੇ ਜਿੱਥੇ ਖਾਲਿਸਤਾਨ ਦੀ ਗੱਲ ਹੁੰਦੀ ਸੀ ਜਾਂ ਹੁੰਦੀ ਹੈ, ਉਹ ਲਿਟੀਗੇਸ਼ਨ ਚ ਐਂਡ ਹੁੰਦੇ ਨੇ, ਵਿੱਚ ਇਹਨਾਂ ਨੇ ਆਪਣੇ ਬੰਦੇ ਵਾੜੇ ਹੋਏ ਨੇ। ਇਹ ਉਹਨਾਂ ਬੰਦਿਆਂ ਰਾਹੀਂ ਵੀਜ਼ਾ ਕਿਹਨੂੰ ਦੇਣਾ ਹੈ, ਕਿਹਨੂੰ ਡਿਨਾਈ ਕਰਨਾ ਹੈ, ਪਾਸਪੋਰਟ ਕਿਹਨੂੰ ਦੇਣਾ ਹੈ, ਕਿਹਨੂੰ ਨਹੀਂ ਦੇਣਾ, ਇਸ ਕਿਸਮ ਦੀਆਂ ਕਾਰਵਾਈਆਂ ਕਰਦੇ ਨੇ। ਪਰ ਬਹੁਤ ਵਾਰ ਇਹ ਹੁੰਦਾ ਜੀ, ਠੀਕ ਹੈ ਚਾਰਜ ਹੈ, ਸਬੂਤ ਕਿੱਥੇ ਹੈ? ਔਰ ਜਿਹੜੇ ਇਹ ਖੁਫੀਆ ਆਪਰੇਸ਼ਨ ਹੁੰਦੇ ਨੇ ਜਿਹਦੇ ਚ ਅਨਅਕਾਊਂਟਡ ਮਨੀ ਇਹਨਾਂ ਦੇ ਐਂਬੈਸਡਰਸ ਔਰ ਕਾਉਂਸਲਰਸ ਦੇ ਕੋਲ ਹੁੰਦੀ ਹੈ, ਔਰ ਲੋਕਾਂ ਦੀ ਦੁਨੀਆ 'ਚ ਹਮੇਸ਼ਾ ਤੋਂ ਮੁੱਢ ਤੋਂ ਪੈਸੇ ਲਈ ਲੋਕ ਵਿਕਦੇ ਆਏ ਨੇ, ਅੱਜ ਵੀ ਵਿਕ ਰਹੇ ਨੇ, ਕੱਲ ਨੂੰ ਵੀ ਵਿਕਣਗੇ। ਇਹ ਇੱਕ ਵੱਡੀ ਇਨਸਾਨ ਦੀ ਕਮਜ਼ੋਰੀ ਹੈ, ਔਰ ਇਸ ਦਾ ਸ਼ਿਕਾਰ ਉਹੀ ਲੋਕ, ਕੋਈ ਕਾਲਿਆਂ ਨੂੰ ਮਾਰਨ ਦੇ ਲਈ ਬੇਸ਼ੱਕ ਨੈਟਵਰਕ ਗੋਰਿਆਂ ਦਾ ਸੀ, ਪਰ ਥੱਲੇ ਤਾਂ ਸਾਰਾ ਨੈਟਵਰਕ ਕਾਲਿਆਂ ਦਾ ਹੀ ਖੜਾ ਕੀਤਾ ਹੋਇਆ ਸੀ। ਅੰਗਰੇਜ਼ ਕਦੇ ਵੀ ਭਾਰਤ ਦੇ ਵਿੱਚ 20-25 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, 1600 ਦੇ ਕਰੀਬ ਉਹਨਾਂ ਦੇ ਸਿਵਲ ਸਰਵੈਂਟ ਸੀ, ਪਰ 33 ਕਰੋੜ ਲੋਕਾਂ ਤੇ ਉਹਨਾਂ ਨੇ ਕਿਵੇਂ ਰਾਜ ਕੀਤਾ? ਉਹ ਸਾਰਾ ਨੈਟਵਰਕ ਜਿਹੜਾ ਹੈ ਜ਼ੈਲਦਾਰਾਂ ਦਾ, ਸਫੇਦ ਪੋਸ਼ਾਂ ਦਾ, ਉਹੀ ਨੈਟਵਰਕ, ਉਹੀ ਸਪਾਈ, ਉਹੀ ਦੇਸੀ ਲੋਕ ਜਿਹੜੇ ਨੇ ਉਹਨਾਂ ਦੇ ਲਈ ਕੰਮ ਕਰਨ ਨੂੰ ਤਿਆਰ ਹੁੰਦੇ ਸੀ। ਸੋ ਇਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਐਕਸਪੋਜ਼ ਹੋਣਾ ਹੁਣ ਚੰਗੀ ਤਰ੍ਹਾਂ ਸ਼ੁਰੂ ਹੋਇਆ। ਅਸੀਂ ਇਸ ਤੋਂ ਪਹਿਲਾਂ ਕੈਨੇਡਾ ਦੇ ਹਵਾਲੇ ਨਾਲ ਹੀ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ ਅਨੀਰੁੱਧ ਭੱਟਾਚਾਰੀਆ ਨਾਂ ਦਾ ਪ੍ਰੋਮੀਨੈਂਟ ਜਰਨਲਿਸਟ, ਜਿਹੜਾ ਹਿੰਦੁਸਤਾਨ ਟਾਈਮਸ ਤੋਂ ਲੈ ਕੇ ਸਾਰੇ ਹੀ ANI ਔਰ ਦੂਸਰੀਆਂ ਸਟੋਰੀਜ਼ ਪਲਾਂਟ ਕਰਦਾ ਸੀ ਖਾਲਿਸਤਾਨੀ ਸਟਰਗਲ ਦੇ ਖਿਲਾਫ, ਕਸ਼ਮੀਰੀਆਂ ਦੀ ਸਟਰਗਲ ਦੇ ਖਿਲਾਫ। ਉਹਨੇ ਖੁਦ ਮੰਨਿਆ, ਉਹਦੀ ਵਾਈਫ ਔਰ ਬੱਚੇ ਕੈਨੇਡੀਅਨ ਸਿਟੀਜ਼ਨ ਨੇ, ਉਹਨੇ ਮੰਨਿਆ ਕਿ ਜੀ ਕਿਵੇਂ ਮੈਨੂੰ ਇੰਟੈਲੀਜੈਂਸ ਬਿਊਰੋ ਔਰ ਰਾਹ ਨੇ ਜਿਹੜਾ ਉਹ ਹੁਕਮ ਕੀਤਾ ਸੀ ਕਿ ਕਿਵੇਂ ਕੈਨੇਡਾ ਦੇ ਪੋਲੀਟੀਸ਼ੀਅਨਸ ਨੂੰ ਪੈਸੇ ਰਾਹੀਂ ਕਰਪਟ ਕਰੋ ਔਰ ਖਾਲਿਸਤਾਨੀਆਂ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ ਭੁਗਤਾਓ। ਲੇਕਿਨ ਮੈਂ ਸਮਝਦਾ ਵੀ ਇਸ ਮਾਮਲੇ ਦੇ ਵਿੱਚ ਜਰਮਨ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਮੈਂ ਸ਼ੀਲਡ ਦਿਆਂਗਾ ਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਉਹਨਾਂ ਨੇ ਲਾਈਟਲੀ ਨਹੀਂ ਲਿਆ। ਕੈਨੇਡਾ 'ਚ ਤਾਂ ਜਦੋਂ 에ਅਰ ਇੰਡੀਆ ਵਾਲਾ ਕੁਝ ਸਾਹਮਣੇ ਵੀ ਆਇਆ, ਇਹਨਾਂ ਨੇ ਇੱਕ ਦੋ ਬੰਦੇ ਜਿਹੜੇ ਕੌਂਸੂਲੇਟ ਸੀ ਉਹਨਾਂ ਨੂੰ ਕੁਆਇਟਲੀ ਕੈਨੇਡਾ ਨੇ ਭੇਜ ਦਿੱਤਾ, ਪਰਸੋਨਾ ਨਾਨ ਗ੍ਰੇਟਾ ਡਿਕਲੇਅਰ ਕਰਕੇ। ਪਰ ਜਰਮਨ ਨੇ ਜਿਵੇਂ ਐਕਸਪੋਜ਼ ਕੀਤਾ ਇਹਨਾਂ ਸਾਰਿਆਂ ਨੂੰ, ਔਰ ਇਸ ਸਾਰੇ ਦੇ ਵਿੱਚ ਪਹਿਲਾ ਕੇਸ ਫਰੈਂਕਫਰਟ ਕੋਰਟ ਦੇ ਵਿੱਚ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਜਦੋਂ ਕਿ ਇੱਕ ਇੰਡੀਅਨ ਕਪਲ ਜਿਹੜਾ ਹਸਬੈਂਡ ਵਾਈਫ ਹੈ, ਉਹਨਾਂ ਦੋਨਾਂ ਨੂੰ ਹੀ ਉਹਨਾਂ ਨੇ ਟ੍ਰਾਇਲ ਕੀਤਾ, ਉਹਨਾਂ ਦਾ 18 ਮਹੀਨੇ ਦੀ ਉਹਨਾਂ ਨੂੰ ਸੈਂਟੈਂਸ ਦਿੱਤੀ, ਫਾਈਨ ਕੀਤਾ। ਔਰ ਇਹ ਸਾਹਮਣੇ ਆਇਆ ਵੀ ਦੋਨੋਂ ਹੀ ਹਸਬੈਂਡ ਵਾਈਫ ਜਿਹੜੇ ਨੇ ਇਹ ਫੋਰਨ ਇੰਟੈਲੀਜੈਂਸ ਏਜੰਟ ਸਨ ਰਾਅ ਦੇ, ਔਰ ਰਾਅ ਦਾ ਹੈਂਡਲਰ ਜਿਹੜਾ ਫਰੈਂਕਫਰਟ ਇਹਨਾਂ ਦੀ ਐਮਬੈਸੀ ਦੇ ਵਿੱਚ, ਇੰਡੀਅਨ ਐਮਬੈਸੀ ਸੀ, ਉਹ ਇਹਨਾਂ ਨੂੰ ਜਿਹੜਾ ਆਪਰੇਟ ਕਰਦਾ ਸੀ। ਇਹਨਾਂ ਨੇ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਔਰ ਕਸ਼ਮੀਰੀਆਂ ਦੇ ਵਿੱਚ ਘੁਸਪੈਠ ਕੀਤੀ ਹੋਈ ਸੀ, ਔਰ ਉਸ ਸਾਰੇ ਦੀ ਜਾਣਕਾਰੀ ਜਿਹੜੀ ਹੈ ਇਹ ਉਹਨਾਂ ਤੱਕ ਪਹੁੰਚਾਉਂਦੇ ਸੀ। ਸੋ ਇਹ ਪਹਿਲਾ ਜਿਹੜਾ ਕੇਸ ਸਾਹਮਣੇ ਆਇਆ ਜਦੋਂ ਜਰਮਨ ਦੇ ਵਿੱਚ ਹਸਬੈਂਡ ਵਾਈਫ ਕੇ ਵੀ ਇਹ, ਕਿਉਂਕਿ ਇਹ ਐਮਬੈਸੀਆਂ ਜਾਂ ਕੌਂਸੂਲੇਟ ਇਹ ਸਪਾਈਂਗ ਲਈ ਨਹੀਂ ਇਹਨਾਂ ਦਾ ਹੁੰਦਾ ਕਿ ਭਾਈ ਇਹਨਾਂ ਦਾ ਕੰਮ ਤਾਂ ਸਿਰਫ ਇੱਕ ਡਿਪਲੋਮੈਟਿਕ ਤੌਰ ਦੇ ਉੱਤੇ ਐਕਟ ਕਰਨਾ ਹੈ, ਇਹ ਇੰਟਰਫੀਅਰ ਨਹੀਂ ਕਰ ਸਕਦੇ, ਔਰ ਇਹ ਬਿਲਕੁਲ ਇੰਟਰਨੈਸ਼ਨਲ ਲਾਅ ਦੇ ਥੱਲੇ ਇਲੀਗਲ ਹੈ। ਸੋ ਇਹ ਜਦੋਂ ਕੇਸ ਸਾਹਮਣੇ ਆਇਆ ਤੇ ਰਾਹ ਦਾ ਪੋਲ ਖੁੱਲਿਆ, ਔਰ ਅੱਜ ਜਦੋਂ ਅਸੀਂ ਇਹ ਖਬਰਾਂ ਦੇਖ ਰਹੇ ਹਾਂ ਕਿ ਅੱਜ ਦੂਸਰਾ ਕੇਸ, ਔਰ ਇਹਦਾ ਕ੍ਰੈਡਿਟ ਵੀ ਜਰਮਨ ਇੰਟੈਲੀਜੈਂਸ ਏਜੰਸੀਆਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਇੱਕ 54 ਸਾਲਾ ਬਲਵੀਰ ਨਾਂ ਦਾ ਬੰਦਾ ਜਿਸ ਦੇ ਖਿਲਾਫ ਉਹਨਾਂ ਨੇ ਟ੍ਰਾਇਲ 25 ਅਗਸਤ ਤੋਂ ਸ਼ੁਰੂ ਕਰਨਾ। ਔਰ ਇਹ ਖਬਰਾਂ ਅੱਜ ਜਿਹੜੇ ਖਾਸ ਤੌਰ ਤੇ ਸਿੱਖ ਮੀਡੀਆ 'ਚ ਪ੍ਰੋਮੀਨੈਂਸ ਦੇ ਨਾਲ ਨੇ ਕਿ an Indian national will stand trial in Germany accused of spying on Sikh and Kashmiri communities for New Delhi's Secret Service, a court said Friday. Federal prosecutors allege the suspect, identified as 54 years old Balbir, has been working with the Indian Foreign Intelligence Agency Research and Analysis Wing, that is RAW, since 2015. ਹੁਣ ਇਹ ਜਿਹੜਾ ਬਲਵੀਰ ਨਾਂ ਦਾ ਏਜੰਟ 54 ਸਾਲਾ ਜਿਹਦੇ ਖਿਲਾਫ ਟ੍ਰਾਇਲ ਹੋਣ ਜਾ ਰਿਹਾ ਹੈ, ਇਹ ਪਿਛਲੇ 5 ਸਾਲ ਤੋਂ 2015 ਤੋਂ ਜਿਹੜਾ ਇਹ ਉਹਨਾਂ ਦੇ ਲਈ ਜਸੂਸੀ ਕਰ ਰਿਹਾ ਹੈ, ਔਰ ਇਹ ਉਹਨਾਂ ਦੀ ਬਰੀਫਿੰਗ ਹੈ ਕੋਟ ਅਨ ਕੋਟ। He allegedly provided information about figures in the Sikh opposition scene
and Kashmiri movement and their relatives in Germany and passed this on to handlers who were working at the Indian Consulate General in Frankfurt. The higher regional court in the city said in a statement the trial will open on August 25th. ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਰਮਨ ਦੀ ਇੰਟੈਲੀਜੈਂਸ ਏਜੰਸੀਆਂ ਦੇ ਕੋਲ ਪੁਖਤਾ ਜਾਣਕਾਰੀ ਹੈ ਕਿ ਕਿਵੇਂ 2015 ਤੋਂ ਇਹ ਬੰਦਾ ਬਲਵੀਰ ਨਾਂ ਦਾ ਇਹ ਰਾਹ ਦੇ ਲਈ ਕੰਮ ਕਰ ਰਿਹਾ ਸੀ। ਇਸ ਨੇ ਸਿੱਖ ਐਕਟਿਵਿਸਟ ਜਰਮਨੀ ਦੇ ਕਸ਼ਮੀਰੀ ਐਕਟਿਵਿਸਟ ਉਹਨਾਂ ਬਾਰੇ ਜਿਹੜੀਆਂ ਜਾਣਕਾਰੀਆਂ ਨੇ ਉਹ ਰਾਹ ਦੇ ਜਿਹੜੇ ਏਜੰਟ ਬੈਠੇ ਹੁੰਦੇ ਨੇ ਇਹਨਾਂ 'ਚ ਕੌਂਸਲੇਟਾਂ 'ਚ ਉਹਨਾਂ ਨੂੰ ਆਮ ਹੈਂਡਲਰ ਕਿਹਾ ਜਾਂਦਾ ਕਿ ਉਹਨੇ ਹੈਂਡਲ ਕਰਨਾ ਤੇ ਉਹਨਾਂ ਤੱਕ ਇਹ ਜਾਣਕਾਰੀਆਂ ਪਹੁੰਚਾਉਂਦਾ ਰਿਹਾ। ਜ਼ਾਹਰ ਹੈ ਕਿ ਉਹਦੇ ਜਦੋਂ ਇਹ ਟ੍ਰਾਇਲ 'ਚ ਜਾਏਗਾ ਫਿਰ ਉਹ ਸਬੂਤ ਵੀ ਕੱਢਣਗੇ ਕਿ ਕਿੰਨਾ ਪੈਸਾ ਉਹਨਾਂ ਨੇ ਇਸ ਨੂੰ ਦਿੱਤਾ ਹੈ। ਪਰ ਮੈਂ ਸਮਝਦਾ ਵੀ ਜਰਮਨ ਏਜੰਸੀਆਂ ਵਧਾਈ ਦੀ ਹੱਕਦਾਰ ਨੇ ਕਿ ਉਹਨਾਂ ਨੇ ਇਹ ਨੈਟਵਰਕ ਜਿਹੜਾ ਰਾਹ ਦਾ ਇਹ ਦੂਸਰਾ ਟ੍ਰਾਇਲ ਜਿਹੜਾ ਵਿਦਨ ਸ਼ਾਰਟ ਟਾਈਮ ਕਰਕੇ ਦੱਸ ਦਿੱਤਾ ਕਿ ਕਿੰਨੀ ਜ਼ਿਆਦਾ ਇੰਟਰਫੇਰੈਂਸ ਜਿਹੜੀ ਹੈ ਇਹਨਾਂ ਦੀ ਸਾਡੇ ਮਾਮਲਿਆਂ ਦੇ ਵਿੱਚ ਹੈ। ਔਰ ਅਸੀਂ ਆਸ ਕਰਦੇ ਹਾਂ ਕਿ ਜੇ ਇਸੇ ਹੀ ਮੁਸਤੈਦੀ ਦੇ ਨਾਲ ਅਮਰੀਕਾ ਦੀ FBI ਜਾਂ ਕੈਨੇਡਾ ਦੀ ਸੀਸਸ ਜਿਨ੍ਹਾਂ ਨੇ ਅਨਿਰੁੱਧ ਭੱਟਾਚਾਰੀਆ ਦਾ ਤਾਂ ਜ਼ਰੂਰ ਕੇਸ ਸਾਹਮਣੇ ਲਿਆਂਦਾ ਪਰ ਉਹ ਵੀ ਇਮੀਗ੍ਰੇਸ਼ਨ ਔਰ ਦੂਸਰੇ ਦੀ ਡਿਨਾਇਲ ਤੱਕ ਹੀ ਮਹਿਦੂਦ ਹੈ। ਮੈਂ ਸਮਝਦਾ ਹਾਂ ਕਿ ਉਸ ਨੂੰ ਟ੍ਰਾਇਲ ਦੇ ਵਿੱਚ ਖੜਨਾ ਚਾਹੀਦਾ ਤਾਂ ਕਿ ਇਹ ਸਾਹਮਣੇ ਆਏ। ਔਰ ਅਮਰੀਕਾ ਦੇ ਵਿੱਚ ਵੀ ਜਿੱਥੇ ਜ਼ਾਹਰ ਹੈ ਕਿ ਅਸੀਂ ਇਹ ਦੇਖਦੇ ਰਹੇ ਹਾਂ ਕਿ ਕਿਵੇਂ ਨਿਊ ਜਰਸੀ ਦੇ ਵਿੱਚ ਜਾਂ ਕਨੈਟੀਕਟ ਦੇ ਵਿੱਚ ਕਿਵੇਂ ਇਹਨਾਂ ਦੀ ਕੈਲੀਫੋਰਨੀਆ 'ਚ ਡਾਇਰੈਕਟ ਇੰਟਰਫੇਰੈਂਸ ਇਹਨਾਂ ਦੇ ਕੌਂਸੂਲੇਟ ਕਰਦੇ ਨੇ। ਜੇ ਸਿੱਖ ਮੈਮੋਰੇਲੀਆ ਬਣਦਾ ਹੈ ਇੱਕ ਲਾਇਬ੍ਰੇਰੀ ਦੇ ਵਿੱਚ ਇੰਸਟਾਲ ਕੀਤਾ ਜਾਂਦਾ ਹੈ ਕਿਵੇਂ ਇਹਨਾਂ ਦਾ ਕੌਂਸਲ ਜਨਰਲ ਇੱਥੇ ਬੈਠਾ ਨਿਊਯਾਰਕ ਦੇ ਵਿੱਚ ਡਾਇਰੈਕਟਲੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਪ੍ਰਬੰਧਕਾਂ ਨੂੰ ਜਿਹੜੇ ਨੇ ਉਹਨਾਂ ਦੇ ਲਾਇਬ੍ਰੇਰੀ ਦੇ ਕੇ ਉਹ ਹਟਾਉਣ 'ਚੋਂ ਕਾਮਯਾਬ ਵੀ ਰਹਿੰਦੇ ਨੇ। ਇਹ ਵੱਖਰੀ ਗੱਲ ਹੈ ਕਿ ਉਹਨੂੰ ਇੱਕ ਹੋਰ ਯੂਨੀਵਰਸਿਟੀ ਦੇ ਵਿੱਚ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਕੈਲੀਫੋਰਨੀਆ ਦੇ ਵਿੱਚ ਦੇਖਦੇ ਹਾਂ ਇਹ ਗੱਲ ਸਾਹਮਣੇ ਆਈ ਕਿ ਫਰੈਜ਼ਨੋ ਦੇ ਵਿੱਚ ਜਿੱਥੇ ਕਿ ਸਿਟੀ ਵੱਲੋਂ ਇਹ ਪਾਸ ਕੀਤਾ ਗਿਆ ਮਤਾ ਕਿ ਭਾਈ ਨਵੰਬਰ 84 ਜਿਹੜਾ ਇਹ ਸਿੱਖ ਜੈਨੋਸਾਈਡ ਹੈ ਔਰ ਕਿਵੇਂ ਉਹਨਾਂ ਨੇ ਉੱਥੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਅਨ ਕੌਂਸੂਲੇਟ ਨੇ ਡਾਇਰੈਕਟ ਕੌਂਸਲਮੈਨ ਦੇ ਨਾਲ ਕਰਕੇ ਕਮਿਊਨੀਕੇਸ਼ਨ ਸੋ ਜੇ ਔਰ ਜਿਹੜਾ ਇਸ ਵੇਲੇ ਸਾਡਾ ਈਵਨ ਨੈਟਵਰਕ ਹੈ ਗੁਰਦੁਆਰਿਆਂ 'ਚ ਜਥੇਬੰਦੀਆਂ 'ਚ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਿਸਮ ਦੇ ਲੋਕ ਸਿੱਖੀ ਸਰੂਪ ਦੇ ਵਿੱਚ ਹੀ ਭਾਵੇਂ ਹੋਣ ਉਹਨਾਂ ਨੇ ਜੇ ਸਿੱਖਾਂ ਦੇ ਵਿੱਚ ਘੁਸਪੈਠ ਕਰਨੀ ਹੈ ਤੇ ਕੋਈ ਗੋਰਾ ਜਾਂ ਕੋਈ ਕੁਮਾਰ ਨਹੀਂ ਆਏਗਾ ਉਹ ਤੁਹਾਡੇ ਨਾਵਾਂ ਵਾਲਾ ਹੀ ਜਿਹੜਾ ਜਾਂ ਤੁਹਾਡੇ ਹੀ ਹਲਕਿਆਂ 'ਚੋਂ ਉਹਨਾਂ ਨੇ ਜਿਹੜੇ ਵਿਕਣ ਲਈ ਤਿਆਰ ਨੇ ਔਰ ਉਹਨਾਂ ਰਾਹੀਂ ਉਹ ਕੰਮ ਕਰਵਾਉਂਦੇ ਨੇ ਔਰ ਇਹਨਾਂ ਦੀ ਕਾਫੀ ਜ਼ਿਆਦਾ ਘੁਸਪੈਠ। ਔਰ ਬਹੁਤ ਵਾਰ ਮੈਂ ਜਦੋਂ ਦੇਖਦਾ ਕਿ ਸਾਡੇ ਵੀਰ ਭੈਣਾਂ ਸੋਸ਼ਲ ਮੀਡੀਆ ਦੇ ਉੱਤੇ ਖਾਮਖਾ ਇੱਕ ਦੂਜੇ ਨਾਲ ਉਲਝ ਰਹੇ ਹੁੰਦੇ ਨੇ ਕੋਈ ਮਰਿਆਦਾ ਦਾ ਮੁੱਦਾ ਕੋਈ ਦੂਜੇ ਪਾਸੇ ਖਲੋ ਜਾਂਦਾ ਕੋਈ ਇੱਧਰ ਹੁੰਦਾ ਔਰ ਮੈਂ ਕਦੇ ਵੀ ਇਸ ਦਾ ਹਿੱਸਾ ਨਹੀਂ ਬਣਦਾ। ਮੈਂ ਤਾਂ ਕਈ ਵਾਰ ਇਹਨੂੰ ਦੇਖਦਾ ਵੀ ਨਹੀਂ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਉਹੀ ਵੈਸਟਡ ਇੰਟਰਸਟ ਗਰੁੱਪਸ ਨੇ ਜਿਨ੍ਹਾਂ ਦੀ ਬ੍ਰੈਡ ਬਟਰ ਜਿਹੜੀ ਹੈ ਇਹਨਾਂ ਦੀਆਂ ਏਜੰਸੀਆਂ ਵੱਲੋਂ ਆਉਂਦੀ ਹੈ ਜਿਨ੍ਹਾਂ ਦੇ ਜ਼ਿੰਮੇ ਹੀ ਕੰਮ ਇਹ ਹੈ ਕਿ ਇਹ ਕੌਮ ਦੀ ਆਜ਼ਾਦੀ ਦੇ ਉੱਤੇ ਫੋਕਸ ਨਾ ਕਰਨ ਦੇਣ ਇਹ ਇਸ ਕਿਸਮ ਦੇ ਮਸਲਿਆਂ ਦੇ ਵਿੱਚ ਉਲਝਾ ਕੇ ਰੱਖਣ ਇਸ ਕਿਸਮ ਦੀਆਂ ਡਿਬੇਟਸ ਖੜੀਆਂ ਰੱਖਣ। ਸੋ ਮੈਂ ਇਹ ਸਗੋਂ ਤਾਕੀਦ ਵੀ ਕਰਾਂਗਾ ਬਹੁਤ ਵਾਰ ਜਿਹੜੇ ਸਾਡੇ ਵੀਰ ਭੈਣਾਂ ਸਾਨੂੰ ਲਿਖਦੇ ਵੀ ਨੇ ਕੁਝ ਇਸ਼ੂਜ਼ ਬਾਰੇ ਪੁੱਛਣਾ ਚਾਹੁੰਦੇ ਨੇ ਉਹਨਾਂ ਦੇ ਬਾਰੇ ਚਾਹਣਗੇ ਕਿ ਅਸੀਂ ਵੀ ਆਪਣਾ ਕਮੈਂਟ ਦਈਏ ਤੇ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਭਾਈ ਸਾਡੇ ਸਾਹਮਣੇ ਇੱਕੋ ਇੱਕ ਜਦੋਂ ਅਸੀਂ ਕਹਿੰਦੇ ਹਾਂ ਕਿ 100 ਹੱਥ ਰੱਸਾ ਸਿਰੇ ਤੇ ਗੰਢ ਤੇ ਜਿੰਨੀਆਂ ਬਿਮਾਰੀਆਂ ਨੇ ਇਹ ਸਾਰੀਆਂ ਅਲਾਮਤਾਂ ਨੇ ਔਰ ਅਲਾਮਤਾਂ ਇਹ ਗੁਲਾਮੀ ਚੋਂ ਨਿਕਲੀਆਂ ਹੋਈਆਂ। ਸਾਡੇ ਲਈ ਇਹੀ ਫੋਕਸ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਆਪਣੀਆਂ ਅੱਖਾਂ ਖੋਲ ਕੇ ਰੱਖੀਏ ਆਪਣੇ ਆਲੇ ਦੁਆਲੇ 'ਚ ਦੇਖੀਏ ਉਹਨਾਂ ਲੋਕਾਂ ਦੀ ਪਛਾਣ ਕਰੀਏ ਜਿਹੜੇ ਸਾਡੇ ਵਰਗੇ ਬਾਣੇ ਦੇ ਵਿੱਚ ਸਾਡੇ ਵਰਗੇ ਖਾਲਿਸਤਾਨੀ ਉੱਚੀ ਨਾਅਰੇ ਲਾ ਕੇ ਜਿਹੜਾ ਉਹ ਵਰਗਲਾਉਂਦੇ ਵੀ ਨੇ ਉਹ ਹਿੰਸਕ ਕਾਰਵਾਈਆਂ ਵੀ ਕਰਵਾਉਣਾ ਚਾਹੁੰਦੇ ਨੇ ਸਾਜ਼ਿਸ਼ੀ ਮਾਹੌਲ ਵੀ ਬਣਾਉਂਦੇ ਨੇ ਉਸ ਕਿਸਮ ਦੇ ਮੁੱਦੇ ਵੀ ਖੜੇ ਕਰਦੇ ਨੇ ਜਿਨ੍ਹਾਂ ਮੁੱਦਿਆਂ ਦੇ ਨਾਲ ਕੋਈ ਇਮੀਡੀਏਟ ਸਾਡਾ ਲਾਗਾ ਦੇਗਾ ਨਹੀਂ ਹੈ
ਇਹ ਇਹਨਾਂ ਦੀਆਂ ਏਜੰਸੀਆਂ ਵੱਲੋਂ ਹੀ ਖੜੇ ਕੀਤੇ ਗਏ ਨੇ ਔਰ ਭੋਲੇ ਭਾਲੇ ਸਿੱਖ ਉਸ ਟ੍ਰੈਪ ਦੇ ਵਿੱਚ ਫਸਦੇ ਨੇ। ਪਰ ਇਹਦੇ ਚ ਦਿਲਚਸਪ ਗੱਲ ਜਿਹੜੀ ਜਰਮਨ ਦੇ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਪਹਿਲਾਂ ਕਪਲ ਜਿਹੜਾ ਕਨਵਿਕਟ ਹੋਇਆ ਔਰ ਹੁਣ ਇਹ ਜਿਹੜਾ ਜਿਹਦਾ ਟ੍ਰਾਇਲ 25 ਅਗਸਤ ਤੋਂ ਹੋਣਾ, ਇਹ ਦੋਨੋਂ ਹੀ ਜਿਹੜੇ ਸਪਾਈ ਗਰੁੱਪ ਨੇ ਇਹ ਸਾਈਮਲਟੇਨੀਅਸਲੀ ਸਿੱਖਾਂ ਔਰ ਕਸ਼ਮੀਰੀਆਂ ਦੋਨਾਂ ਦੇ ਉੱਤੇ ਸਪਾਈਂਗ ਕਰ ਰਹੇ ਨੇ। ਕਿਉਂਕਿ ਜੇ ਹੁਣ ਭਾਰਤੀ ਏਜੰਸੀਆਂ ਨੇ ਇਹ ਦੇਖਿਆ ਕਿ ਡਾਇਸਪੋਰਾ ਦੇ ਵਿੱਚ ਸਿੱਖ ਔਰ ਕਸ਼ਮੀਰੀ ਨਾਲ ਆ ਗਏ ਨੇ, ਇਕੱਠੇ ਨੇ, ਇਕੱਠਾ ਮੂਵ ਚੱਲ ਰਿਹਾ, ਤੇ ਉਹਨਾਂ ਨੂੰ ਇਹ ਲੱਗਦਾ ਹੈ ਕਸ਼ਮੀਰੀ ਵੀ ਬੜੇ ਇਮਾਨ ਔਰ ਪਿਆਰ ਦੇ ਨਾਲ ਜਿਹੜਾ ਸਿੱਖਾਂ ਵੱਲ ਦੇਖਦੇ ਨੇ। ਉਹ ਸਮਝਦੇ ਨੇ ਕਿ ਭਾਈ ਇਹ ਸਾਡੇ ਹਮਾਇਤੀ ਨੇ, ਅਸੀਂ ਇਹਨਾਂ ਦੇ ਨਾਲ ਖਲੋਵਾਂਗੇ। ਔਰ ਇਹਦਾ ਹੀ ਨਤੀਜਾ ਹੈ ਕਿ ਉਹਨਾਂ ਨੇ ਜਿਹੜੇ ਉਹ ਕਾਮਨ ਹੀ ਭਰਤੀ ਕੀਤੇ ਨੇ ਕਿ ਬਜਾਏ ਕੋਈ ਉਹਨਾਂ ਦੇ ਰੱਖ ਕੇ ਉਹਨਾਂ ਚੋਂ ਕੱਢਣ, ਉਹਨਾਂ ਚੋਂ ਹੀ ਉਹਨਾਂ ਨੇ ਦੋਨੋਂ ਪਾਸੇ ਦਾ ਕੰਮ ਲੈ ਰਹੇ ਨੇ। ਸੋ ਅਸੀਂ ਇਸ ਗੱਲ ਤੋਂ ਵੀ ਖਬਰਦਾਰ ਰਹੀਏ, ਕਿਉਂਕਿ ਮੈਂ ਖੁਦ ਵੀ ਇਸ ਗੱਲ ਨੂੰ ਐਕਸਪੀਰੀਅੰਸ ਕੀਤਾ ਹੈ ਪਿਛਲੇ ਵਰਿਆਂ ਦੇ ਵਿੱਚ, ਕਿਉਂਕਿ ਸਾਡੇ ਵੱਡੀ ਗਿਣਤੀ 'ਚ ਐਡਮਾਇਰਰ ਸਾਡੇ ਪਾਕਿਸਤਾਨੀ ਭੈਣ ਭਰਾ ਨੇ, ਕਸ਼ਮੀਰੀ ਨੇ, ਜਿਹੜੇ ਖਾਲਿਸਤਾਨ ਦੀ ਸਟਰਗਲ ਦੀ ਹਮਾਇਤ ਕਰਦੇ ਨੇ। ਔਰ ਮੈਂ ਵੀ ਇਹ ਆਬਜ਼ਰਵ ਕੀਤਾ ਕਿ ਇਸ ਪੀਰੀਅਡ 'ਚ ਪਾਕਿਸਤਾਨੀ ਨਾਵਾਂ ਵਾਲੇ, ਬੇਸ਼ੱਕ ਉਹ ਹੈ ਵੀ ਪਾਕਿਸਤਾਨੀ ਨੇ, ਉਹਨਾਂ ਨੇ ਵੀ ਸਾਡੇ ਨਾਲ ਰਾਬਤਾ ਕਰਕੇ ਕਿਸ ਅੰਦਾਜ਼ ਦੇ ਵਿੱਚ ਜਿਹੜੇ ਫੈਲੋ ਕੰਮ ਕਰਨ ਵਾਲੇ ਕਸ਼ਮੀਰੀ ਜਾਂ ਦੂਜੇ ਨੇ ਪਾਕਿਸਤਾਨੀ, ਉਹਨਾਂ ਬਾਰੇ ਗਲਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇੱਕ ਇਸ ਕਿਸਮ ਦਾ ਪਾੜ ਬਣੇ। ਪਰ ਅਸੀਂ ਕਿਉਂਕਿ 30 ਸਾਲ 'ਚ ਇਸ ਸਾਰੇ ਮਾਹੌਲ ਨੂੰ ਬੜਾ ਕਲੋਜ਼ਲੀ ਮੈਂ ਦੇਖਿਆ ਹੋਇਆ, ਕਾਫੀ ਇਹਦੇ ਲਈ ਲਾਈਨ ਆਫ ਕਾਸ਼ਨ ਵੀ ਹੁੰਦੀ ਹੈ। ਔਰ ਬਹੁਤ ਵਾਰ ਜਦੋਂ ਅਸੀਂ ਈਵਨ ਆਪਣੇ YouTube ਜਾਂ ਦੂਸਰਿਆਂ ਤੇ ਦੇਖਦੇ ਆ ਕਿਵੇਂ ਜਾਲੀ ਨਾਵਾਂ ਵਾਲੇ ਜਿਹੜੇ ਉਹਨਾਂ ਨੇ ਛੱਡੇ ਹੀ ਇਸ ਕੰਮ ਦੇ ਉੱਤੇ ਹੋਏ ਨੇ ਟਰੋਲਰ, ਉਹ ਇਸ ਕਿਸਮ ਦਾ ਜਿਹੜਾ ਨਾਂ ਉਹਨਾਂ ਨੇ ਸਿੱਖਾਂ ਵਾਲੇ ਰੱਖੇ ਹੋਣਗੇ, ਇੱਕ ਦੋ ਟਰੋਲਰ ਦੇ ਨੇ ਨਾਂ ਹੀ ਆਪਣਾ ਅਮਰਜੀਤ ਸਿੰਘ ਰੱਖਿਆ ਹੋਇਆ, ਜਾਂ ਦੂਸਰੇ ਜਿਹੜੇ ਨੇ ਉਹ ਇੱਕ ਦੋ ਮੁਸਲਮਾਨ ਨਾਵਾਂ ਵਾਲੇ ਜਿਹੜੇ ਲਾਹੌਰ ਦਾ ਐਡਰੈਸ ਦੇਣਗੇ, ਪਰ ਨਾਲ ਦੀ ਨਾਲ ਉਹ ਪਾਕਿਸਤਾਨ ਜਾਂ ਉਹਨਾਂ ਦੀ ਫੌਜ ਜਾਂ ISI ਦੇ ਖਿਲਾਫ ਕਹਿ ਰਹੇ ਹੋਣਗੇ। ਹੁਣ ਇਹ ਗੱਲ ਸਿੱਧੇ ਕਿਸੇ ਬੰਦੇ ਨੂੰ ਸਮਝ ਆ ਸਕਦੀ ਹੈ ਕਿ ਲਾਹੌਰ 'ਚ ਬੈਠਾ ਕੋਈ ਬੰਦਾ ਜਿਹੜਾ ਹੈ ਉਹ ਪਾਕਿਸਤਾਨ ਦੇ ਬਾਰੇ ਅਗੇਂਸਟ ਕੇ ਇਹ ਸਮਝ ਆਉਣ ਵਾਲੀ ਗੱਲ ਨਹੀਂ ਹੈ। ਔਰ ਪਤਾ ਹੈ ਕਿ ਭਾਈ ਇਹ ਸਭ ਜਾਲੀ ਆਈਡੀਜ਼ ਨੇ। ਸੋ ਮੈਂ ਇਹ ਖਬਰਦਾਰ ਵੀ ਕਰਨਾ ਚਾਹੁੰਦਾ ਆਪਣੇ ਐਕਟਿਵਿਸਟ ਨੂੰ, ਆਪਣੇ ਵੀਰਾਂ ਭੈਣਾਂ ਨੂੰ ਕਿ ਆਪਣੀ એનર્ਜੀ ਖਾਮਖਾ ਜ਼ਾਇਆ ਨਾ ਕਰੋ ਇਹਨਾਂ ਪੋਸਟ ਦੇ ਉੱਤੇ ਕਮੈਂਟ ਕਰਦੇ ਆ। ਔਰ ਇਸ ਗੱਲ ਤੋਂ ਖਬਰਦਾਰ ਰਹੋ, ਜਿਹੜਾ ਵੀ ਸਾਡੇ ਆਲੇ ਦੁਆਲੇ 'ਚ ਆ ਕੇ ਕੋਈ ਭੜਕਾਟਦਾ, ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਜਜ਼ਬਾਤੀ ਹੈ, ਸਾਡੇ ਨੌਜਵਾਨ ਕੋਈ ਵੀ ਜਜ਼ਬਾਤੀ ਰਿਐਕਟ ਕਰਦੇ ਨੇ। ਸੋ ਉਹਨਾਂ ਤੋਂ ਵੀ ਖਬਰਦਾਰ ਰਹੋ ਜਿਹੜੇ ਤੁਹਾਨੂੰ ਕਿਸੇ ਵੀ ਵਾਇਲੈਂਸ ਦੇ ਰਸਤੇ ਤੇ ਤੋਰਨਾ ਚਾਹੁੰਦੇ ਨੇ। ਸਾਡੀ ਲੜਾਈ ਭਾਰਤੀ ਸਟੇਟ ਦੇ ਨਾਲ ਹੈ, ਅਮਰੀਕਾ, ਕੈਨੇਡਾ, ਯੂਰਪ ਜਾਂ ਜਿੱਥੇ ਜਿੱਥੇ ਵੀ ਅਸੀਂ ਬੈਠੇ ਇਹਨਾਂ ਮੁਲਕਾਂ ਦੇ ਕਾਨੂੰਨਾਂ ਦੀ ਜ਼ਦ ਵਿੱਚ ਰਹਿੰਦੇ ਆ, ਅਸੀਂ ਕੰਮ ਕਰਦੇ ਹਾਂ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਾਡਾ ਹੱਕ ਹੈ। ਔਰ ਜਿਹੜਾ ਵੀ ਕੋਈ ਵਾਇਲੈਂਸ ਵੱਲ ਪ੍ਰੇਰਨ ਦੀ ਗੱਲ ਕਰਦਾ ਹੈ, ਉਹਨਾਂ ਦੀ ਰਿਪੋਰਟ ਫੌਰਨ ਜਿਹੜੀਆਂ ਇਹਨਾਂ ਦੀਆਂ ਏਜੰਸੀਜ਼ ਨੇ, ਲੋਕਲ FBI ਹੈ ਜਾਂ ਸੀਸਸ ਹੈ ਜਾਂ ਦੂਜਾ ਹੈ, ਉਹਨਾਂ ਤੱਕ ਪਹੁੰਚਾਈ ਜਾਏ। ਇਹੀ ਇੱਕ ਤਰੀਕਾ ਹੈ ਇਹਨਾਂ ਨੂੰ ਜਿਹੜਾ ਆਈਡੈਂਟੀਫਾਈ ਕਰਨ ਦਾ ਔਰ ਇਹਨਾਂ ਨੂੰ ਅਲਟੀਮੇਟਲੀ ਐਕਸਪੋਜ਼ ਕਰਨ ਦਾ। ਔਰ ਮੈਂ ਹੋਪ ਕਰਦਾ ਕਿ ਆਉਣ ਵਾਲੇ ਪੀਰੀਅਡ ਕੈਨੇਡਾ ਔਰ ਅਮਰੀਕਾ ਦੀਆਂ ਏਜੰਸੀਆਂ ਵੀ ਇਵੇਂ ਹੀ ਇਸ ਕਿਸਮ ਦੇ ਜਿਹੜੇ ਉਹਨਾਂ ਦੇ ਸਪਾਈ ਜਸੂਸ ਛੱਡੇ ਹੋਏ ਨੇ, ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਟ੍ਰਾਇਲ 'ਚ ਲਿਜਾਣਗੇ, ਜਿਵੇਂ ਕਿ ਜਰਮਨ ਦੀ ਇੰਟੈਲੀਜੈਂਸ ਏਜੰਸੀ ਨੇ ਇਹ ਦੋਨੋਂ ਹੀ ਕੇਸ ਜਿਹੜੇ ਨੇ ਵਿਦਨ ਕਪਲ ਆਫ ਮੰਥਸ ਸਾਹਮਣੇ ਲਿਆਂਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।